ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾ ਤੁਹਾਡੀ ਹੋਸਟ ਆ ਨੀਲਮ ਖੁਰਦ। ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 26 ਮਾਰਚ 2026 13 ਚੇਤਨਾ ਨਕਸ਼ੇ ਸਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਵਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਭੁਪਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰਨ ਲਈ ਕਿਹਾ ਔਰ ਨਾਲ ਹੀ ਖਾਲਿਸਤਾਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਸੋ ਈਰਾਨ ਕ੍ਰਾਈਸਿਸ 27ਵੇਂ ਦਿਨ ਵਿੱਚ ਦਾਖਲ ਹੋ ਗਿਆ। ਸੋ ਜੰਗ ਜਾਰੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਐਨਰਜੀ ਪਲਾਂਟਸ ਨੂੰ ਤਬਾਹ ਕਰਨ ਦੀ ਦਿੱਤੀ ਤਾਰੀਖ ਜਿਹੜੀ ਹੈ ਅੱਜ ਖਤਮ ਹੋਈ ਹੈ ਔਰ ਟਰੰਪ ਨੇ ਇਹ ਕਿਹਾ ਹੈ ਕਿ ਇਸ ਹਮਲੇ ਨੂੰ ਹੋਰ 10 ਦਿਨਾਂ ਲਈ ਯਾਨੀ ਕਿ 6 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਈਰਾਨ ਗੱਲਬਾਤ ਲਈ ਤਰਲੋ ਮੱਛੀ ਹੋ ਰਿਹਾ। ਸੋ ਇਹ ਗੱਲਬਾਤ ਹੈ ਜਾਂ ਧੋਖਾ ਸੋ ਇਹ ਤਾਂ ਵਕਤੀ ਦੱਸੇਗਾ ਪਰ ਹਾਲ ਦੀ ਘੜੀ ਵਿੱਚ ਜਿਹੜੀ ਆਇਲ ਇੰਡਸਟਰੀ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟੋਰਾਂਟੋ ਨਿਵਾਸੀ ਨੇ, ਲਗਾਤਾਰ ਟੀਵੀ 84 ਨਾਲ ਜੁੜੇ ਹੋਏ ਨੇ ਜੀ। ਹਮੇਸ਼ਾ ਹੀ ਜਿਹੜਾ ਉਹ ਪਿਛਲੇ ਵਰ੍ਹਿਆਂ ਤੋਂ ਹੀ ਲਗਾਤਾਰਤਾ ਨਾਲ ਉਹ ਕੰਟਰੀਬਿਊਟ ਕਰਦੇ ਨੇ। ਸੋ ਅੱਜ ਦਾ ਪ੍ਰੋਗਰਾਮ ਉਹਨਾਂ ਵੱਲੋਂ ਸਪਾਂਸਰ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਦੇਖੋ ਕਈ ਵਾਰ ਸਾਡੇ ਵਿਊਅਰਸ ਦਾ ਇਹ ਜਾਣਨ ਦੀ ਇੱਛਾ ਵੀ ਹੁੰਦੀ ਹੈ ਕਿ ਜੋ ਚੱਲ ਰਿਹਾ ਹੁੰਦਾ ਹੈ ਉਸ ਨੂੰ ਜਿਹੜਾ ਉਸ ਦੇ ਉੱਤੇ ਸਾਡੀਆਂ ਟਿੱਪਣੀਆਂ ਜਾਂ ਉਸ ਨੂੰ ਲੈ ਕੇ ਕੀਤੀ ਗਈ ਰਿਸਰਚ ਜਾਂ ਉਸ ਦੇ ਉੱਤੇ ਸਾਡਾ ਨਜ਼ਰੀਆ ਅਸੀਂ ਕਿਵੇਂ ਬਿਲਡ ਕਰਦੇ ਹਾਂ। ਦੇਖੋ ਜੋ ਆਲੇ ਦੁਆਲੇ 'ਚ ਚੱਲ ਰਿਹਾ ਹੁੰਦਾ ਜੇ ਤਾਂ ਤੁਸੀਂ ਬਿਲਕੁਲ ਬਾਕੀ ਦੁਨੀਆ ਨਾਲੋਂ ਕੱਟ ਆਫ ਹੋ, ਤੁਹਾਡੀ ਦੁਨੀਆ ਸਿਰਫ ਆਪਣੇ ਤੱਕ ਮਹਿਦੂਦ ਹੈ, ਫਿਰ ਤਾਂ ਤੁਹਾਡੇ 'ਤੇ ਕੋਈ ਅਸਰ ਨਹੀਂ ਹੁੰਦਾ ਕਿ ਤੁਹਾਡੇ ਗੁਆਂਢ 'ਚ ਵੀ ਕੀ ਹੋ ਰਿਹਾ। ਔਰ ਅਕਸਰ ਜਦੋਂ ਅਸੀਂ ਐਸੇ ਮਾਈਂਡ ਸੈਟਸ ਵੱਲ ਦੇਖਦੇ ਹਾਂ, ਇੱਕ ਉਹ ਮਾਈਂਡ ਸੈਟ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵੀ ਉਹਨਾਂ ਦਾ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ, ਉਹ ਕ੍ਰੀਏਟਿਵ ਵੀ ਨਹੀਂ ਹੁੰਦੇ। ਬਹੁਤ ਵਾਰ ਜਿਹੜੇ ਸੈਂਸਿਟਿਵ ਸੰਵੇਦਨਸ਼ੀਲ ਜਿਨ੍ਹਾਂ ਨੇ ਦੁਨੀਆ ਨੂੰ ਕੁਛ ਦੇਣਾ ਹੁੰਦਾ ਹੈ, ਕ੍ਰੀਏਸ਼ਨ ਕਰਨ ਵਾਲੇ ਸੈਂਸਿਟਿਵ ਮਾਈਂਡਡ ਹੁੰਦੇ ਨੇ, ਇਸ ਲਈ ਉਹ ਹਰ ਚੀਜ਼ ਦਾ ਅਸਰ ਵੀ ਬਹੁਤ ਜ਼ਿਆਦਾ ਕਬੂਲਦੇ ਨੇ। ਇਹੀ ਕਾਰਨ ਹੈ ਕਿ ਬਹੁਤ ਵਾਰ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਗਰੋ ਹੁੰਦਿਆਂ ਦੇਖਦੇ ਹਾਂ ਕਿ ਸੈਂਸਿਟਿਵ ਮਾਈਂਡ ਦੇ ਨਾਲ ਉਹ ਚੀਜ਼ਾਂ ਨੂੰ ਲੈਂਦੇ ਨੇ, ਉਹਨਾਂ ਦੇ ਲਈ ਜ਼ਿੰਦਗੀ ਫਿਰ ਸੌਖੀ ਨਹੀਂ ਹੁੰਦੀ। ਇੱਕ ਉਹ ਨੇ ਵੀ
ਜੋ ਹੈ ਸੋ ਹੋ ਰਿਹਾ, ਬਸ ਠੀਕ ਹੈ, ਉਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ ਹੈ, ਉਹ ਉਸ ਪ੍ਰਭਾਵ ਤੋਂ ਮੁਕਤ ਹੁੰਦੇ ਨੇ। ਸੋ ਮੈਂ ਇਹ ਕੋਈ ਵੱਡਪਣੇ ਲਈ ਨਹੀਂ ਕਹਿ ਰਿਹਾ, ਇਹ ਰਾਦਰ ਇੱਕ ਕਮਜ਼ੋਰੀ ਵੀ ਬਣ ਜਾਂਦਾ ਕਈ ਵਾਰ, ਜਦੋਂ ਤੁਸੀਂ ਜਿਹੜੀ ਗੱਲ ਅਸੀਂ ਸਭ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਉਸ ਨੂੰ ਅਸੀਂ ਘੋਖਣਾ ਵੀ ਚਾਹੁੰਦੇ ਹਾਂ, ਸੱਚ ਵੀ ਕਹਿਣਾ ਚਾਹੁੰਦੇ ਹਾਂ, ਆਪਣੇ ਹਿੱਤ ਵੀ, ਕੌਮੀ ਹਿੱਤਾਂ ਦੇ ਲਈ ਜਿਨ੍ਹਾਂ ਦੇ ਲਈ 4 ਦਹਾਕਿਆਂ ਤੋਂ ਜ਼ਿਆਦਾ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਹੈ, ਗੁਰੂ ਦੀ ਕਿਰਪਾ ਨਾਲ ਕਦਮ ਸਾਬਤ ਰਹੇ ਨੇ, ਉਸ ਕਾਜ਼ ਨੂੰ ਤੇ ਹਿੱਤ ਦੇ ਵਿੱਚ ਵੀ ਦੇਖਣਾ ਹੁੰਦਾ ਹੈ। ਤੇ ਬਹੁਤ ਵਾਰ ਫਿਰ ਜਦੋਂ ਜੋ ਚੱਲ ਰਿਹਾ ਹੁੰਦਾ ਹੈ ਨੈਰੇਟਿਵ, ਉਸ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਝੂਠ ਸਾਰੇ ਪਾਸੇ ਨਜ਼ਰ ਆ ਰਿਹਾ ਹੁੰਦਾ ਹੈ, ਔਰ ਆਮ ਲੋਕਾਂ ਦੀ ਭੀੜ, ਆਮ ਲੋਕ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ, ਨਾ ਉਹ ਨੀਤੀ ਬਣਾਉਣ ਵਾਲਿਆਂ 'ਚ ਨੇ ਨਾ ਲਾਗੂ ਕਰਨ ਵਾਲਿਆਂ 'ਚ ਨੇ, ਉਹ ਕਿਸੇ ਨਸਲ, ਕਿਸੇ ਰੰਗ, ਕਿਸੇ ਮੁਲਕ, ਕਿਸੇ ਬੈਕਗਰਾਉਂਡ ਦੇ ਹੋਣ, ਤੇ ਫਿਰ ਬਤੌਰੇ ਸਿੱਖ ਜੇ ਸਾਡਾ ਦਿਲ ਪਿਘਲਦਾ ਨਹੀਂ ਹੈ, ਜਾਂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਉਸ ਦਰਦ ਨੂੰ ਆਪਣੀ ਬਾਣੀ ਦੇ ਵਿੱਚ ਕਲਮਬੰਦ ਕਰਕੇ ਦੱਸਿਆ ਸੀ ਕਿ ਵੀ ਇਹ ਨਹੀਂ ਹੋ ਸਕਦਾ ਕਿ ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ ਤੁਸੀਂ ਉਸ ਤੋਂ ਆਪਣੇ ਆਪ ਨੂੰ ਅਣਭਿੱਜ ਸਮਝੋ, ਉਸ ਦੇ ਲਈ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਜਾਬਰ ਨੂੰ ਜਾਬਰ ਕਹੋ। ਜਦੋਂ ਆਮ ਕਾਮਨ ਬੰਦਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਬਿਆਨ ਕਰਦਾ ਤੇ ਉਹ ਕਹਿਣਗੇ ਕਿ ਜੀ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ। ਹੁਣ ਇੱਕ ਲਫ਼ਜ਼ ਦੇ ਵਿੱਚ ਬਹੁਤ ਵੱਡੀ ਗੱਲ ਹੈ। ਹਮਲਾਵਰ ਆਏ ਜਿਹੜੇ ਸਨ ਦਿੱਲੀ ਤਖਤ ਤੇ ਬੈਠੇ, ਉਹ ਕਿਹੜੇ ਕੋਈ ਭਲੇ ਉੱਥੇ ਇਨਸਾਫ ਕਰ ਰਹੇ ਸੀ, ਲੋਧੀ ਪਠਾਣਾ ਦਾ ਰਾਜ ਸੀ, ਲੇਕਿਨ ਗੱਲ ਤੁਹਾਡੀ ਜਿਹੜੀ ਹੈ ਉਹ ਆਮ ਲੋਕਾਂ ਦੇ ਜਦੋਂ ਦਰਦ ਦੇ ਨਾਲ ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ ਤਾਂ ਫਿਰ ਉਹ ਰੂਹਾਨੀ ਜਿਹੜਾ ਮੈਸੇਜ ਆਉਂਦਾ ਉਹ ਇਹੀ ਹੈ ਕਿ ਵੀ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਫਿਰ ਇਹ ਵੀ ਖਿਆਲ ਆਉਂਦਾ ਹੈ ਕਿ ਭਾਈ ਇਹ ਜਦੋਂ ਦੁਨੀਆ ਕਿਸੇ ਇੱਕ ਖਾਸ ਜੀਵਨ ਸ਼ੈਲੀ ਦੇ ਵਿੱਚ ਰੁੱਝੀ ਹੁੰਦੀ ਹੈ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵਖ ਅਕੇਲਾ ਕਿ ਹੁੰਦੀ ਤਾਂ ਉਸ ਵਾਹਿਗੁਰੂ ਦੀ ਕੋਈ ਵੱਡੀ ਖੇਡ ਹੈ ਜਿਸ ਦਾ ਸਾਰਾ ਇਹ ਹਿੱਸਾ ਹੁੰਦਾ ਹੈ। ਲੇਕਿਨ ਇਹ ਵੀ ਹੁੰਦਾ ਹੈ ਕਿ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਓ ਮਾਰੇ ਪੈ ਵੱਗੇ ਖਸਮੈ ਸਾਪ ਰਸੋਈ। ਹੁਣ ਅੱਜ ਜਦੋਂ ਅਸੀਂ 27ਵੇਂ ਦਿਨ ਦੀ ਗੱਲ ਕਰਦੇ ਹਾਂ ਈਰਾਨ ਕ੍ਰਾਈਸਿਸ ਨੂੰ ਜਾਂ ਈਰਾਨ ਦੇ ਖਿਲਾਫ ਜੰਗ ਨੂੰ, ਹਿਊਮਨ ਲਾਈਫ ਦਾ ਜਾਣਾ ਇੱਕ ਅੰਕੜਾ ਬਣ ਕੇ ਰਹਿ ਗਿਆ, ਡਾਟਾ ਬਣ ਗਿਆ, ਕਿੰਨੇ ਹਜ਼ਾਰ ਮਰੇ, ਕਿੰਨੇ ਜ਼ਖਮੀ ਨੇ, ਜਿਵੇਂ ਉਹਨਾਂ ਦਾ ਕੋਈ ਵਜੂਦ ਨਹੀਂ ਹੁੰਦਾ। ਟਨਾਂ ਦੇ ਟਨ ਬੰਬ ਮਿਜ਼ਾਈਲਾਂ ਦੋਵੇਂ ਪਾਸੇ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਕੈਜੂਅਲਟੀ ਹੈ ਉਹ ਕਾਮਨ ਬੰਦਾ ਬਣ ਰਿਹਾ ਹੈ। ਹਾਲਾਂ ਜਦੋਂ ਅਸੀਂ ਓਵਰਆਲ ਇਹ ਸਾਰੇ ਕ੍ਰਾਈਸਿਸ ਨੂੰ ਦੇਖਦੇ ਹਾਂ, ਇਹ ਠੀਕ ਹੈ ਕਿ ਦੁਨੀਆ ਦੇ ਵਿੱਚ ਜਦੋਂ ਨਵੇਂ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਅਕਸਰ ਅਸੀਂ ਆਪਣੇ ਕੌਮੀ ਕਾਜ਼ ਜਾਂ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਹਾਂ ਕਿ ਉਹ ਸਾਰੇ 'ਚੋਂ ਸਾਡਾ ਕਿੱਥੇ ਜਿਹੜਾ ਹੈ ਉਹ ਦਾ ਲੱਗ ਸਕਦਾ ਹੈ, ਜਾਂ ਸਾਡੀ ਕਿੱਥੇ ਸਾਡੀ ਹੋਂਦ ਨੂੰ ਤਸੱਵਰ ਜਾਂ ਉਸ ਨੂੰ ਮਾਨਤਾ ਮਿਲ ਸਕਦੀ ਹੈ। ਪਰ ਕੁੱਲ ਮਿਲਾ ਕੇ ਜੇ ਸਾਰੇ ਦੀ ਜਸਟੀਫਿਕੇਸ਼ਨ ਦੇਖੀਏ ਜੰਗ ਦੇ ਐਂਗਲ ਤੋਂ, ਜਾਂ ਜਿਹਨੂੰ ਰੈਜ਼ਨ ਡੈਟਰ ਇਹ ਕਹਿੰਦੇ ਨੇ ਫ੍ਰੈਂਚ ਦੇ ਵਿੱਚ, ਕਿ ਸੱਚਮੁੱਚ ਦਾ ਕੋਈ ਕਾਰਨ ਰੈਲੇਵੈਂਟ ਹੈ ਜਾਂ ਕੋਈ ਵੈਲਿਡ ਰੀਜ਼ਨ ਹੈ, ਤਾਂ ਫਿਰ ਲੱਗੇਗਾ ਕਿ ਨਹੀਂ, ਬਹੁਤ ਸਾਰਾ ਕੁੱਕਡ ਅਪ ਹੈ। ਇਸੇ ਤਰ੍ਹਾਂ ਜਿਹੜਾ ਨੈਰੇਟਿਵ ਵੀ ਆ ਰਿਹਾ ਹੈ ਉਹ ਵੀ ਬਹੁਤ ਸਾਰਾ ਕੁਦਰਤੀ ਨਹੀਂ ਹੈ ਜਾਂ ਟਰੂਥਫੁਲ ਨਹੀਂ ਹੈ, ਉਹ ਵੀ ਬਹੁਤ ਸਾਰਾ ਕੁੱਕਡ ਅਪ ਹੈ। ਤੁਸੀਂ 4 ਚੁਫੇਰੇ ਉਸ ਸਾਰੇ ਨੂੰ ਦੇਖਦੇ ਹੋ, ਫਿਰ ਤੁਹਾਨੂੰ ਲੱਗਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਵੀ ਪ੍ਰਭਾਵ ਪਾਉਂਦੀਆਂ ਨੇ ਡੇ ਟੂ ਡੇ ਜ਼ਿੰਦਗੀ ਦੀ ਸ਼ੈਲੀ 'ਚ ਵੀ, ਔਰ ਬਹੁਤ ਵਾਰ ਤੁਹਾਡਾ ਇਸ ਦੇ ਉੱਤੇ ਬਹੁਤੀ ਟਿੱਪਣੀ ਕਰਨ ਨੂੰ ਵੀ ਜੀਅ ਨਹੀਂ ਕਰਦਾ। ਲੱਗਦਾ ਇਹ ਹੁੰਦਾ ਹੈ ਕਿ ਵੀ ਉਹੀ ਕਹਾਣੀ ਨੂੰ ਅਸੀਂ ਜਿਹੜਾ ਉਹ ਅੱਗੇ ਤੋਰ ਰਹੇ, ਕਿਉਂਕਿ ਗੱਲ ਕਿਸੇ ਕੰਢੇ ਤਾਂ ਲੱਗਦੀ ਨਜ਼ਰ ਨਹੀਂ ਆਉਂਦੀ, ਔਰ ਉਸ ਦੇ ਵਿੱਚ ਕਿੰਨੇ ਪਲੇਅਰ, ਕਿੰਨਾ, ਜਦੋਂ ਤੁਸੀਂ ਕਿਸੇ ਵੀ ਤੱਥ ਦੀ, ਖਾਸ ਤੌਰ 'ਤੇ ਜੰਗ ਦੇ ਹਾਲਾਤ ਦੇ ਵਿੱਚ ਮੁਨਾਫਾਖੋਰ ਕੌਣ ਨੇ, ਕਿਵੇਂ ਵੱਡੇ ਵੱਡੇ ਜਿਹੜੇ ਓਲੀਗਾਰਕ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਵੱਡੇ ਵੱਡੇ ਕੈਪੀਟਲਿਸਟ ਨੇ, ਉਹ ਮਨੀ ਬਣਾ ਰਹੇ ਨੇ। ਜਦੋਂ ਤੁਸੀਂ ਉਹਨਾਂ ਦੇ ਪਿੱਛੇ ਫਿਰ ਹੋਰ ਕੰਸਪੀਰੇਸੀ ਦੇਖਦੇ ਹੋ ਵੀ ਕਿਵੇਂ ਉਹਨਾਂ ਨੂੰ ਜਿਹੜਾ ਕੋਈ ਵੀ ਐਕਸ਼ਨ ਤੋਂ 2-4 ਦਿਨ ਪਹਿਲਾਂ ਪਤਾ ਲੱਗ ਜਾਂਦਾ ਜਾਂ ਦੱਸ ਦਿੱਤਾ ਜਾਂਦਾ, ਜਿਨ੍ਹਾਂ ਦੇ ਹਿੱਤ ਜੁੜੇ ਹੁੰਦੇ ਨੇ, ਉਹ ਫਿਰ ਸ਼ੇਅਰ ਕਿਵੇਂ ਬਾਏ ਕਰਦੇ ਨੇ, ਫਿਰ ਸੋਨਾ ਕਿਵੇਂ ਅੱਪ ਗਿਆ,
ਡਾਊਨ ਗਿਆ, ਤੇਲ ਕਿਵੇਂ ਅਪ ਗਿਆ, ਡਾਊਨ ਗਿਆ, ਬਾਕੀ ਸ਼ੇਅਰ ਕਿਵੇਂ ਹੋਏ। ਤਾਂ ਫਿਰ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਇਹਨਾਂ ਸਾਰਿਆਂ ਦੇ ਲਈ ਅਸੀਂ ਰੂਹਾਨੀ ਦੁਨੀਆ 'ਚ ਯਕੀਨ ਰੱਖਣ ਵਾਲੇ, ਰੂਹਾਨੀਅਤ, ਅਸੀਂ ਵਾਹਿਗੁਰੂ ਦੀ ਵੱਡੀ ਖੇਡ ਨੂੰ ਦੇਖਦੇ ਹਾਂ ਇਸ ਸਾਰੇ ਦੇ ਵਿੱਚ। ਬਿਲਕੁਲ। ਪਰ ਕਿਵੇਂ ਕੁਝ ਲੋਕ ਜਾਂ ਚੰਦ ਕਰੈਕਟਰ ਉਹ ਉਸ ਮੁਫਾਦ ਦੇ ਲਈ ਇਨਸਾਨੀ ਲਹੂ ਨੂੰ ਵਹਾ ਰਹੇ ਹੁੰਦੇ ਨੇ। ਜੇ ਤਾਂ ਸੱਚਮੁੱਚ ਮੰਤਵ ਜਸਟਿਸ ਬੇਸਡ ਸਮਾਜ ਸਿਰਜਣ ਦਾ ਹੋਏ ਕਿ ਵੀ ਤੁਸੀਂ ਇੱਕ ਐਸਾ ਸਮਾਜ ਸਿਰਜਣਾ ਹੈ ਜਿਸ ਦੇ ਵਿੱਚ ਸੱਚ ਹੈ, ਹੱਕ ਹੈ, ਇਨਸਾਫ ਹੈ, ਸਾਰਿਆਂ ਦੇ ਹਿੱਤ ਜਿਹੜੇ ਨੇ ਬਿਨਾਂ ਰੰਗ, ਨਸਲ, ਧਰਮ, ਜੈਂਡਰ, ਬੈਕਗਰਾਉਂਡ ਦੇ ਵਿਤਕਰੇ ਦੇ ਸਭ ਦੇ ਹੱਕ ਸੁਰੱਖਿਅਤ ਨੇ, ਤੇ ਉਸ ਜੰਗ ਨੂੰ ਭਾਵੇਂ ਉਹ ਸਾਲਾਂ ਬੱਧੀ ਕੀ ਉਹ ਤਾਂ ਲਗਾਤਾਰਤਾ ਦੇ ਨਾਲ ਚੱਲਦੀ ਵੀ ਹੋਏ, ਤੁਹਾਨੂੰ ਲੱਗਦਾ ਵੀ ਉਹਦੀ ਜਸਟੀਫਿਕੇਸ਼ਨ ਹੈ। ਲੇਕਿਨ ਜਦੋਂ ਕੁਝ ਉਹਨਾਂ ਡ੍ਰੀਮਸ ਦੇ ਵਿੱਚ ਜਾਂ ਉਹਨਾਂ ਹਿੱਤਾਂ ਦੇ ਨਾਲ ਜੁੜੇ ਹੋਏ, ਜੇ ਹੁਣ ਉਹ ਸਾਰੇ ਨੂੰ, ਕਿਉਂਕਿ ਜਦੋਂ ਅਸੀਂ ਇਸ ਕ੍ਰਾਈਸਿਸ ਦਾ ਮੁੱਢ ਦੇਖਦੇ ਹਾਂ, ਕਿਉਂਕਿ ਬਹੁਤ ਵਕਤ ਹੁਣ ਅੱਡ-ਅੱਡ ਲੋਕਾਂ ਦੀਆਂ ਕਾਮੈਂਟਰੀਜ਼ ਸੁਣਨ ਦੇ ਉੱਤੇ, ਜਾਂ ਜਿਹੜੇ ਐਕਸਪਰਟ ਨੇ, ਜਾਂ ਜਿਹੜੇ ਈਵਨ ਰਿਲੀਜੀਅਸਲੀ ਇਹਨੂੰ ਰਿਲੀਜਨ ਦੇ ਐਂਗਲ ਤੋਂ ਜਾਂ ਪ੍ਰੋਫੈਸੀਜ਼ ਦੇ ਐਂਗਲ ਤੋਂ ਇੰਟਰਪ੍ਰੀਟ ਕਰਦੇ ਨੇ, ਤੇ ਮੈਂ ਦੇਖਦਾ ਵੀ ਇਸ ਸਾਰੇ ਦੇ ਵਿੱਚ ਜਿਹੜੀ ਕੈਜੂਅਲਟੀ ਹੈ ਉਹ ਤੁਸੀਂ ਕਿਸੇ ਪ੍ਰੋਫੈਸੀ ਨੂੰ ਆਧਾਰ ਬਣਾਓ, ਕਿਸੇ ਜੈਨੇਸਿਸ ਨੂੰ ਕੋਟ ਕਰੋ, ਕਿਸੇ ਹੋਰ ਜਿਹੜਾ ਉਹ ਭਵਿੱਖਬਾਣੀ ਨੂੰ ਕਹੋ ਕਿ ਜੀ ਫਲਾਣੇ ਨੇ ਕਿਹਾ ਸੀ, ਢਿਮਕੇ ਨੇ ਕਿਹਾ ਸੀ, ਗ੍ਰੇਟਰ ਇਜ਼ਰਾਈਲ ਦੇ ਐਂਗਲ ਤੋਂ ਦੇਖੋ, ਜਾਂ ਜਿਹੜਾ ਇੱਕ ਵੱਡਾ ਸੈਕਸ਼ਨ, ਕਿਉਂਕਿ ਮੇਰੀ ਇਹ ਦਿਲਚਸਪੀ ਵੀ ਸੀ ਕਿ ਵੀ ਹਜ਼ਾਰਾਂ ਸਾਲ, 3000 ਸਾਲ ਤੋਂ ਸਭ ਤੋਂ ਵੱਡਾ ਦੁਸ਼ਮਣ ਜੇ ਜੂਡਾਇਜ਼ਮ ਦਾ ਜਾਂ ਯਹੂਦੀਆਂ ਦਾ ਕੋਈ ਰਿਹਾ ਤੇ ਉਹ ਕ੍ਰਿਸਚੀਅਨ ਸੀ। ਜ਼ਿਆਦਾ ਪਰਸੀਕਿਊਸ਼ਨ ਤਾਂ ਉਹਨਾਂ ਦੇ ਥੱਲੇ ਹੀ ਹੋਈ। ਲੇਕਿਨ ਇਹਦੇ ਬਾਵਜੂਦ ਐਸਾ ਕੀ ਪਾਰਟ ਹੈ ਵੀ ਇਕੱਲਾ ਇਹ ਹਿੱਤ ਤਾਂ ਹੈ ਨਹੀਂ ਕਿ ਵੀ ਸਿਰਫ ਇੱਕ ਆਇਲ ਤੱਕ ਹੀ ਗੱਲ ਮਹਿਦੂਦ ਹੈ। ਔਰ ਜੇ ਆਬਾਦੀ ਦੇ ਲਿਹਾਜ਼ ਨਾਲ ਵੀ ਦੇਖਣਾ ਹੋਏ, ਅਮਰੀਕਾ ਦੇ ਵਿੱਚ 6 ਤੋਂ 7 ਮਿਲੀਅਨ ਯਹੂਦੀ ਨੇ ਔਰ ਉਹਨਾਂ ਦੀ ਆਬਾਦੀ 1.5%, 1.5 ਤੋਂ 2% ਟੋਟਲ ਅਮਰੀਕਾ ਦੀ ਆਬਾਦੀ ਦਾ ਬਣਦਾ। ਔਰ ਮੇਰਾ ਇਹ ਸੀ ਕਿ ਵੀ ਜਿਹੜਾ ਇੱਕ ਵੱਡਾ ਬਲਾਕ ਬਾਈਬਲ ਬੈਲਟ ਜਿਹਨੂੰ ਕਹਿੰਦੇ ਨੇ, ਔਰ ਜਿਸ ਨੂੰ ਇਵੈਂਜਲੀਕਲ ਕ੍ਰਿਸਚੀਅਨਸ ਕਹਿੰਦੇ ਨੇ, ਔਰ ਇਹ ਹੁਣ ਜਿਉਂ-ਜਿਉਂ ਇਹ ਸਾਰੇ ਪੀਰੀਅਡ 'ਚ ਪੜ੍ਹਨ ਦਾ ਮੌਕਾ ਮਿਲਦਾ ਹੈ, ਕੁਛ ਦੇਖਣ ਦਾ, ਕੁਛ ਸੁਣਨ ਦਾ, ਕੁਛ ਹੋਰ ਹਿਸਟਰੀ ਨੂੰ ਜਾਂ ਦੂਸਰੇ ਨੂੰ ਡਿਗ ਕਰਨ ਦਾ ਮੌਕਾ ਮਿਲਦਾ, ਆਲਮੋਸਟ 25% ਲੋਕ ਅਮਰੀਕਾ ਦੇ ਵਿੱਚ ਜਿਹੜੇ ਉਹੀ ਬਾਈਬਲ ਬੈਲਟ 'ਚੋਂ ਇਵੈਂਜਲੀਕਲ ਨੇ, ਜਿਹੜੇ ਖੁੱਲ੍ਹ ਕੇ ਇਸ ਸਾਰੇ 'ਚ, ਉਹਨਾਂ ਦੇ ਲਈ ਕਿਲਿੰਗ ਕੋਈ ਮੈਟਰ ਨਹੀਂ ਕਰਦੀ। ਉਹਨਾਂ ਦੇ ਲਈ ਇਹ ਹੈ ਕਿ ਜੀ ਜੈਨੇਸਿਸ 1 ਦੇ ਵਿੱਚ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਕਾਨਸੈਪਟ ਹੈ, ਜਿਹੜਾ ਨੀਲ ਦਰਿਆ ਤੋਂ ਲੈ ਕੇ ਔਰ ਜਿਹੜਾ ਉਹ ਸਾਊਦੀ ਅਰੇਬੀਆ ਦਾ ਇੱਕ ਹਿੱਸਾ, ਟਰਕੀ ਦਾ, ਇਜਿਪਟ ਦਾ, ਉਹ ਸਾਰੇ 'ਚ ਕਿ ਜੀ ਇਹ ਪ੍ਰੋਮਿਸ ਕੀਤਾ ਹੋਇਆ, ਕਿਉਂਕਿ ਇਹ ਚੋਜ਼ਨ ਪੀਪਲ ਨੇ, ਔਰ ਇਹ ਜਿਹੜਾ ਪ੍ਰੋਮਿਸ ਹੈ ਚੋਜ਼ਨ ਪੀਪਲ ਦਾ ਕਿ ਉਹਨਾਂ ਦਾ ਗ੍ਰੇਟਰ ਇਜ਼ਰਾਈਲ ਹੈ, ਇਸ ਲਈ ਉਹ ਜੋ ਵੀ ਕਰਨ ਉਹਨਾਂ ਦੀ ਵਿਰੋਧਤਾ ਕੀਤੀ ਨਹੀਂ ਜਾ ਸਕਦੀ। ਹੁਣ ਇਸ ਸਾਰੇ 'ਚ ਜਦੋਂ ਤੁਸੀਂ ਈਵਨ ਓਰੀਜਨਲ ਦੇਖਦੇ ਹੋ ਕਿ ਵੀ ਜਿਹੜੀਆਂ, ਚਲੋ ਪਹਿਲਾਂ ਜੇ ਸਕ੍ਰਿਪਚਰ ਦੇ ਐਂਗਲ ਤੋਂ ਹੀ ਦੇਖੀਏ, ਟੈਕਸਟ ਹੀ ਦੇਖਣਾ ਹੋਵੇ, ਬਾਈਬਲ, ਹੁਣ ਓਰੀਜਨਲ ਜਿਹੜੀ ਜ਼ਬਾਨ ਸੀ ਬਾਈਬਲ ਦੀ ਉਹ ਹੀਬਰੀਓ, ਕਿਉਂਕਿ ਹੀਬਰੀਓ ਯਹੂਦੀ ਲੋਕਾਂ ਦੇ ਜੀਸਸ ਕ੍ਰਾਈਸਟ ਜਿਹੜੇ ਨੇ ਉਹ ਫਲਸਤੀਨੀ ਯਹੂਦੀ ਸੀ। ਹੀਬਰੀਓ, ਫਿਰ ਅਰਮੈਨਿਕ ਇੱਕ ਜ਼ਬਾਨ ਨਿਕਲੀ, ਉਹਦੇ 'ਚੋਂ ਗ੍ਰੀਕ ਦੇ ਵਿੱਚ ਗਿਆ ਪਾਰਟ ਟਰਾਂਸਲੇਸ਼ਨ, ਫਿਰ ਅਰੈਬਿਕ ਦੇ ਵਿੱਚ ਜਿਹੜਾ ਹੈ ਉਹ ਆਉਂਦਾ ਹੈ, ਫਿਰ ਇੰਗਲਿਸ਼ ਸੇਂਟ ਪੌਲ ਦੇ ਵੇਲੇ ਜਿਹੜੀਆਂ ਨੇ ਬਹੁਤ ਸਾਰੀਆਂ ਵਰਸ਼ਨਸ ਬਾਈਬਲ ਦੀਆਂ ਆਈਆਂ। ਹੁਣ ਵੀ ਇੰਨੀਆਂ ਇੰਟਰਪ੍ਰੀਟੇਸ਼ਨਸ ਨੇ ਬਾਈਬਲ ਦੀਆਂ, ਕਿਉਂਕਿ ਇਨ ਓਰੀਜਨਲ ਜੇ ਅਸੀਂ ਕੁਰਾਨ ਮਜੀਦ ਦੇ ਹਵਾਲੇ ਨਾਲ ਕਹੀਏ ਉਹ ਅਰਬੀ 'ਚ ਹੈ, ਔਰ ਜ਼ਾਹਰ ਹੈ ਭਾਵੇਂ ਨਬੀ ਮੁਹੰਮਦ ਜਿਹੜੇ ਨੇ ਉਹਨਾਂ ਨੇ ਖੁਦ ਨਹੀਂ ਲਿਖਿਆ, ਲੇਕਿਨ ਉਹਨਾਂ ਓਰਲ ਟ੍ਰੈਡੀਸ਼ਨ ਸੀ, ਉਸ ਦੇ ਵਿੱਚ ਬਹੁਤ ਸਾਰਾ ਪਾਰਟ ਜਿਹੜਾ ਹੈ ਉਹਨਾਂ ਦੀ ਆਥੈਂਟਿਸਿਟੀ ਦੇ ਨਾਲ ਜੁੜ ਜਾਂਦਾ ਹੈ। ਔਰ ਪੋਇਟਰੀ ਹੈ ਉਹ ਅੱਗੋਂ ਵੀ ਚੱਲਦੀ ਰਹੀ। ਹੁਣ ਬਾਈਬਲ ਦੀਆਂ ਇੰਨੀਆਂ ਵੇਰੀਏਸ਼ਨਸ ਨੇ ਟਰਾਂਸਲੇਸ਼ਨਸ ਦੀਆਂ ਦੂਸਰੀਆਂ, ਹਾਲਾਂਕਿ ਕੁਝ ਸਾਲ ਪਹਿਲਾਂ, ਅੱਜ ਤੋਂ 50s ਦੇ ਵਿੱਚ, ਜਿਹਨੂੰ ਡੈਡ ਸੀ ਕਹਿੰਦੇ ਨੇ, ਉਹਦੇ 'ਚੋਂ ਕੁਝ ਓਲਡ ਸਕਰੋਲ ਮਿਲੇ, ਕਿਉਂਕਿ ਜਦੋਂ ਯਹੂਦੀਆਂ ਦੀ ਪਰਸੀਕਿਊਸ਼ਨ ਸ਼ੁਰੂ ਹੋਈ, ਉਹਨਾਂ ਦੇ ਕੁਝ ਜਿਹੜੇ ਐਲਡਰਸ ਜਿਨ੍ਹਾਂ ਦੇ ਕੋਲ ਰਿਕਾਰਡ ਸੀ, ਉਹਨਾਂ ਨੇ ਜਾਰਜ਼ ਦੇ ਵਿੱਚ ਪਾ ਕੇ
ਤੇ ਉਸ ਜਿਹੜੀਆਂ ਉੱਥੇ ਕੁੰਦਰਾਂ ਸੀ ਜਿਹਨੂੰ ਕੇਵਸ ਅਸੀਂ ਕਹਿੰਦੇ ਹਾਂ ਉਹਨਾਂ ਦੇ ਵਿੱਚ ਰੱਖ ਦਿੱਤਾ ਹੈ। ਔਰ ਲਗਭਗ 2000 ਸਾਲ ਪਹਿਲਾਂ ਦੇ ਬਹੁਤ ਸਾਰੀਆਂ ਉਹ ਉਹਨਾਂ ਦੇ ਜਿਹੜੇ ਨੇ ਸਕਰੋਲ ਨੇ ਜਿਨ੍ਹਾਂ ਨੂੰ ਜਿਹੜਾ ਹੈ ਉਹ ਪਿਛਲੇ ਪੀਰੀਅਡ 'ਚ ਅੱਜ ਤੋਂ 70-80 ਸਾਲ ਪਹਿਲਾਂ ਕੁਝ ਗਵਾਲੇ ਜਿਹੜੇ ਬਾਹਰ ਨਿਕਲ ਕੇ ਉਚਾਰ ਰਹੇ ਸੀ ਉਹਨਾਂ ਤੱਕ ਉਹ ਪਹੁੰਚ ਹੋਈ ਔਰ ਬਹੁਤ ਸਾਰੇ ਉਹਨਾਂ 'ਚੋਂ ਉਹਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਉਹ ਸਕਰੋਲ ਓਰੀਜਨਲ ਹਿਬਰੀਓ 'ਚ ਨੇ। ਉਸ 'ਚ ਸ਼ਾਇਦ ਹੀ ਬਾਈਬਲ ਦਾ ਜਾਂ ਦੂਸਰਾ ਜ਼ਿਕਰ ਹੋਏ ਪਰ ਉਹਦੇ 'ਚ ਉਹਨਾਂ ਦਾ ਟੋਰਾ ਜਿਹੜੀ ਪੁਰਾਣੀ ਜਿਹਨਾਂ 'ਚ ਯਹੂਦੀਆਂ ਦੇ ਲਈ ਜਿਹੜੀ ਸਭ ਤੋਂ ਮੁਕੱਦਸ ਹੈ ਔਰ ਫਿਰ ਉਸ ਦਾ ਦੀ ਜਿਹੜੀ ਉਹਨਾਂ ਦੀ ਯਹੂਦੀਆਂ ਦੇ ਰਹਿਣ ਸਹਿਣ ਨਾਲ ਸੰਬੰਧਿਤ ਟੈਲਮੰਡ ਉਸ ਦੇ ਵੇਰਵੇ ਨੇ। ਅਦਰ ਦੈਨ ਦੈਟ ਲੇਕਿਨ 25ਵੀਂ ਸਦੀ ਦੇ ਕਰੀਬ ਅਮਰੀਕਨ ਪੋਪੂਲੇਸ਼ਨ ਜਿਹੜੀ ਮੈਥਡ ਜਿਹੜੀ ਇਵੈਂਜਲੀਕਲ ਹੈ ਉਹ ਇਹ ਬਿਲੀਵ ਕਰਦੇ ਨੇ ਔਰ ਰਿਲੀਜੀਅਸਲੀ ਬਿਲੀਵ ਕਰਦੇ ਨੇ। ਹਰ ਐਤਵਾਰ ਉਹਨਾਂ ਦੇ ਚਰਚ ਖਲੋ ਕੇ ਜਿਹੜਾ ਉਹਨਾਂ ਦਾ ਪ੍ਰੀਸਟ ਆ ਉਹ ਜਸਟੀਫਾਈ ਕਰ ਰਿਹਾ ਹੁੰਦਾ ਕਿ ਜੋ ਹੋ ਰਿਹਾ ਹੈ ਇਹ ਬਿਲਕੁਲ ਇਸ ਪ੍ਰੋਫੈਸੀ ਦੇ ਮੁਤਾਬਕ ਹੋ ਰਿਹਾ ਹੈ ਔਰ ਇਹ ਸਭ ਜਸਟੀਫਾਈਡ ਹੈ। ਹੁਣ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਵੀ ਇਹੋ ਜਿਹਾ ਹੀ ਕੰਮ ਜਦੋਂ ਜੇ ਮੁਗਲ ਜਿਹੜੇ ਆਏ ਬਾਬਰ ਦੇ ਥੱਲੇ ਬਾਬਰ ਦੇ ਨਾਲ ਉਹਨਾਂ ਦਾ ਹਮਲਾ ਹੁੰਦਾ 1526 ਦੇ ਵਿੱਚ ਇਸ ਕਿਸਮ ਦੇ ਹੀ ਮਿਸਟਿਕ ਜਿਹੜੇ ਲੋਧੀ ਪਠਾਣਾ ਦੇ ਦਰਬਾਰ 'ਚ ਬੈਠੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਡਿਫੈਂਸ ਦਾ ਪ੍ਰਬੰਧ ਨਹੀਂ ਕਰਨ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡੇ ਕੋਲ ਇਸ ਕਿਸਮ ਦੇ ਪੰਡਤ ਵੀ ਆ ਗਏ ਜੀ ਇੱਦਾਂ ਦੇ ਸਾਡੇ ਕੋਲ ਮੰਤਰ ਨੇ। ਉਹਨਾਂ ਨੇ ਕਿਹਾ ਜੀ ਅਸੀਂ ਇੱਦਾਂ ਦੇ ਚਲੀਏ ਕੱਟ ਰਹੇ ਹਾਂ ਔਰ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਤਾਵੀਜ਼ਾਂ ਨੇ ਸਾਡੇ ਕੋਲ ਕਿ ਜਿਉਂ ਹੀ ਮੁਗਲ ਆਉਣਗੇ ਉਹ ਅੰਨੇ ਹੋ ਜਾਣਗੇ। ਔਰ ਇਹ ਕੋਈ ਟੈਸਟੀਮਨੀ ਕਿਸੇ ਹੋਰ ਪਾਸੋਂ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚੋਂ ਹੀ ਅਸੀਂ ਦੇਖਦੇ ਹਾਂ ਜਦੋਂ ਕਹਿੰਦਾ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਕਿ ਕੋਟੀ ਹੂੰ ਪੀਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੀਰਾਂ ਨੇ ਮਨਾ ਕਰਤਾ ਵੀ ਤੁਹਾਨੂੰ ਕੋਈ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ ਕਿ ਜਦੋਂ ਮੀਰ ਆਇਆ ਤੇ ਆਂਦਿਆਂ ਹੀ ਜੋ ਹੀ ਉਹ ਇੱਥੇ ਆਣਗੇ ਅਸੀਂ ਐਸਾ ਕਰ ਰਹੇ ਹਾਂ ਕਿ ਉਹ ਅੰਨੇ ਹੋ ਜਾਣਗੇ ਸਾਰੇ। ਤੇ ਗੁਰੂ ਸਾਹਿਬ ਨੇ ਕਿਹਾ ਕਊ ਮੁਗਲ ਨਾ ਹੋਆ ਅੰਨਾ ਕਿਹਨਾਂ ਨਾ ਪਰਚਾ ਪਾਇਆ ਉਹਨਾਂ ਨੇ ਆ ਕੇ ਇਹਨਾਂ ਦੇ ਉਹ ਕੁੱਟ ਚਾੜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹਰ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਜਿਹੜਾ ਜਿਹਦੇ 'ਚ ਫਿਰ ਫੇਥ ਜੁੜ ਜਾਂਦਾ ਹੈ ਮਜ਼ਹਬ ਜੁੜ ਜਾਂਦਾ ਹੈ ਉਸ ਨੂੰ ਕੋਈ ਚੈਲੰਜ ਵੀ ਨਹੀਂ ਕਰ ਸਕਦਾ। ਸੋ ਇਸ ਕਿਸਮ ਦਾ ਹੀ ਪਾਰਟ ਈਵਨ ਦੂਸਰੇ ਇਸਲਾਮਿਕ ਪੱਖ ਤੋਂ ਵੀ ਨਜ਼ਰ ਆਉਂਦਾ ਹੈ ਜਿਹੜੇ ਕਿਆਮਤ ਦੇ ਨਾਲ ਜੋੜ ਕੇ ਹਜ਼ਰਤ ਮਹਿੰਦੀ ਦੀ ਆਮਦ ਨਾਲ ਜੋੜ ਕੇ ਜਾਂ ਦੂਸਰੇ ਉਸ ਸਾਰਿਆਂ ਨੂੰ ਉਹ ਜਿਹੜੀਆਂ ਇਜ਼ਰਾਈਲ ਦੀਆਂ ਵਿਕਟਰੀਜ਼ ਉਹਨਾਂ ਨੂੰ ਕਹਿੰਦੇ ਇਹ ਤਾਂ ਹੋਣੀਆਂ ਹੀ ਨੇ ਇਹ ਤਾਂ ਗ੍ਰੇਟਰ ਇਜ਼ਰਾਈਲ ਹੋਣਾ ਹੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਪ੍ਰੈਜ਼ੈਂਟ ਸਾਡੇ ਕੋਲ ਹੈ ਉਸ ਦੇ ਵਿੱਚ ਅਸੀਂ ਕੀ ਕਰਨਾ ਹੈ ਸਾਡਾ ਜੇ ਰੱਬ ਦੇ ਬੰਦਿਆਂ ਦੇ ਨਾਲ ਮੁਹੱਬਤ ਨਹੀਂ ਹੈ ਜਾਂ ਰੱਬ ਦੀ ਖੁਦਾ ਦੀ ਜਿਹੜੀ ਸਭ ਤੋਂ ਵੱਡੀ ਕ੍ਰੀਏਸ਼ਨ ਇਸ ਪਲੈਨਟ ਦੇ ਉੱਤੇ ਉਸ ਦੇ ਵਿੱਚ ਇਨਸਾਨ ਹੈ ਜੇ ਇਨਸਾਨ ਨੂੰ ਮਾਰਨ ਦੇ ਲਈ ਨਫ਼ਰਤ ਨਾਲ ਭਰਿਆ ਹੋਇਆ ਉਹ ਸਾਰੇ ਪ੍ਰਬੰਧ ਜੌਹਰੀ ਹਥਿਆਰਾਂ ਤੱਕ ਕੀਤੇ ਹੋਏ ਨੇ ਤਾਂ ਫਿਰ ਕਿਹੜੇ ਰੱਬ ਨੂੰ ਅਸੀਂ ਖੁਸ਼ ਕਰ ਰਹੇ ਹਾਂ ਤੇ ਕਿਹੜਾ ਰੱਬ ਸਾਡੇ ਤੇ ਖੁਸ਼ ਹੋਏਗਾ। ਸੋ ਮੈਂ ਕਿਉਂਕਿ ਓਵਰਆਲ ਇਸ ਸਪੀਡ ਨੂੰ ਮਹਿਸੂਸ ਕਰਦਾ ਤਾਂ ਮੈਨੂੰ ਇਹ ਹਰ ਰੋਜ਼ ਇਹ ਗੱਲ ਜਿਹੜੀ ਹੈ ਇਹ ਚੁੱਭਦੀ ਵੀ ਹੈ ਉਹ ਤੁਸੀਂ ਉਸ ਦੀ ਚੁਭਨ ਵੀ ਮਹਿਸੂਸ ਕਰਦੇ ਹੋ ਲੇਕਿਨ ਜਿਉਂ-ਜਿਉਂ ਕੁਛ ਨਾ ਕੁਛ ਰਿਲੀਫ ਨਜ਼ਰ ਆਉਂਦਾ ਹੈ ਫਿਰ ਹੋਪ ਵੀ ਨਜ਼ਰ ਆਉਂਦੀ। ਇਸ ਲਈ ਅਸੀਂ ਭਾਵੇਂ ਇਹਨਾਂ ਸਾਰੇ ਹੀ ਪੀਰੀਅਡ ਦੇ ਵਿੱਚ ਜਿੰਨੇ ਪ੍ਰੋਗਰਾਮ ਵੀ ਜਦੋਂ ਤੋਂ ਇਹ ਕ੍ਰਾਈਸਿਸ ਸ਼ੁਰੂ ਹੋਇਆ ਅਸੀਂ ਹੋਪ ਦੇ ਨਾਲ ਹੀ ਐਂਡ ਕਰਦੇ ਹਾਂ ਵੀ ਕੋਈ ਮਿਡਲ ਵੇ ਨਿਕਲ ਆਏ। ਪਰ ਜੇ ਗੱਲਬਾਤ ਵੀ ਇੱਕ ਡਿਸੈਪਸ਼ਨ ਹੋਏ ਕਿ ਵੀ ਗੱਲਬਾਤ ਦਾ ਤੁਸੀਂ ਜਿਹੜਾ ਉਹ ਜਿਵੇਂ ਪਿਛਲੇ ਪੀਰੀਅਡ 'ਚ ਹੋਇਆ ਜੂਨ 8 ਮਹੀਨੇ ਪਹਿਲਾਂ ਇਜ਼ਰਾਈਲ ਨੇ ਕਿਵੇਂ ਜਿਹੜੇ ਗੱਲਬਾਤ ਲਈ ਆਏ ਹਮਾਸ ਦੇ ਲੋਕ ਉਹਨਾਂ ਦੇ ਔਰ ਜਿਹੜਾ ਮੁਲਕ ਤੁਹਾਡੇ ਕਹਿਣ ਤੇ ਗੱਲਬਾਤ ਕਰ ਰਿਹਾ ਕਤਰ ਦਾ ਔਰ ਦੋਹਾ ਦਾ ਦੇ ਉਹਨਾਂ ਦੇ ਉੱਤੇ ਤੁਸੀਂ ਅਟੈਕ ਕਰ ਦਿੰਦੇ ਫਿਰ ਇਤਬਾਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਭਾਈ ਕੀ ਹੈ ਹੁਣ ਕਿਹਦੇ ਭੱਥੇ 'ਚ ਕਿਸ ਕਿਸਮ ਦੇ ਜ਼ਹਿਰੀਲੇ ਤੀਰ ਨੇ ਸਾਨੂੰ ਨਹੀਂ ਪਤਾ। ਹੁਣ ਜਦੋਂ ਕੋਈ ਤੀਰ ਕੱਢਦਾ ਹੈ ਕੁਛ ਵੱਜਦਾ ਹੈ ਫਿਰ ਇਹ ਹੁੰਦਾ ਕਿ ਜੀ ਵਾਹ ਇਹ ਤਾਂ ਪਤਾ ਹੀ ਨਹੀਂ ਸੀ ਵੀ ਇਵੇਂ ਵੀ ਹੋ ਰਿਹਾ। ਸੋ ਕੁੱਲ ਮਿਲਾ ਕੇ ਜਿਹੜੇ ਪਿਛਲੇ ਕਿਉਂਕਿ ਕੱਲ੍ਹ ਅਸੀਂ ਪ੍ਰੋਗਰਾਮ ਨਹੀਂ ਕੀਤਾ ਇਸ ਕਿਸਮ ਦੇ ਹੀ ਭਾਵਨਾਵਾਂ ਦੇ ਵਹਿਣ 'ਚ ਕਈ ਵਾਰੀ ਜਦੋਂ ਬੈਠੇ ਹੋ ਫਿਰ ਉਸ ਕਿਸਮ ਦੀ ਵਿਲ ਵੀ ਨਹੀਂ ਹੁੰਦੀ। ਲੇਕਿਨ ਅੱਜ ਜਦੋਂ ਕਿ ਉਹ ਮਿਆਦ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਸੀ ਈਰਾਨ ਨੂੰ ਕਿ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਇਹ ਜੰਗ ਤੁਸੀਂ ਜਿਹੜਾ
ਸਟ੍ਰੇਟ ਆਫ ਹਾਰਮੂਜ਼ ਹੈ ਉਹਨੂੰ ਨਾ ਖੋਲ੍ਹਿਆ ਤੇ ਅਸੀਂ ਤੁਹਾਡੇ એનર્ਜੀ ਪਲਾਂਟਸ ਸਭ ਹਨੇਰੇ 'ਚ ਕਰ ਦਿਆਂਗੇ। ਉਹਨਾਂ ਵੀ ਜਵਾਬੀ ਧਮਕੀ ਦਿੱਤੀ ਹੋਈ ਹੈ ਈਰਾਨ ਨੇ ਕਿ ਵੀ ਜੇ ਇਵੇਂ ਹੋਇਆ ਤੇ ਅਸੀਂ ਸਾਰੇ ਹੀ ਜਿਹੜੇ ਬਾਕੀ ਖਾੜੀ ਦੇ ਦੇਸ਼ ਨੇ ਜਾਂ ਜਿੱਥੇ ਤੁਹਾਡੇ ਅੱਡੇ ਗੱਡੇ ਨੇ ਜਿਹੜੇ ਨੇ ਉਹ ਪ੍ਰੋਟੇਜੇ ਨੇ ਜਿਹੜੇ ਖੜੇ ਕੀਤੇ ਹੋਏ ਉਹ ਅਸੀਂ ਉਹਨਾਂ ਦਾ ਸਭ ਕੁਝ ਉਡਾ ਦਿਆਂਗੇ, ਉਹਨਾਂ ਦੀਆਂ એનર્ਜੀ ਵਾਲੇ ਵੀ ਪਲਾਂਟ ਵੀ ਔਰ ਡੀਸੈਲੀਨੇਸ਼ਨ ਪਲਾਂਟ ਵੀ ਔਰ ਦੂਜੇ ਵੀ। ਔਰ ਉਸ ਦੇ ਨਾਲ ਹੀ ਗੱਲਬਾਤ ਦੀ ਵੀ ਸ਼ੁਰੂਆਤ ਹੋਈ। ਜਿਵੇਂ ਫਾਈਨੈਂਸ਼ੀਅਲ ਟਾਈਮਸ ਦੀ ਅਸੀਂ ਪਰਸੋਂ ਸਟੋਰੀ ਡਿਸਕਸ ਕੀਤੀ ਸੀ ਕਿ ਪਾਕਿਸਤਾਨ, ਤੁਰਕੀਏ ਔਰ ਇਜਿਪਟ ਉਹ ਲੀਡ ਰੋਲ ਅਦਾ ਕਰ ਰਹੇ ਨੇ ਗੱਲਬਾਤ ਦਾ। ਔਰ ਪੋਜ਼ਿਟਿਵ ਗੱਲ ਇਹ ਹੈ ਕਿ ਵੀ ਸਾਰੇ 'ਚ ਭਾਵੇਂ ਦੋਨਾਂ ਵੱਲੋਂ ਡਿਨਾਇਲ ਮੋਡ 'ਚ ਵੀ ਨੇ। ਈਰਾਨ ਦਾ ਕਹਿਣਾ ਜੀ ਬਿਲਕੁਲ ਹਾਂ ਦੋਸਤਾਂ ਵੱਲੋਂ ਕੁਝ ਸੁਨੇਹੇ ਮਿਲੇ ਨੇ, ਦੋਸਤਾਂ 'ਚ ਜਿਹੜੀ ਐਫਰਟ ਚੱਲ ਰਿਹਾ, ਲੇਕਿਨ ਕੋਈ ਸਿੱਧੀ ਗੱਲਬਾਤ ਨਹੀਂ ਹੋ ਰਹੀ, ਕੋਈ ਨੈਗੋਸ਼ੀਏਸ਼ਨ ਨਹੀਂ ਹੋ ਰਹੀ, ਕੋਈ ਕੁਝ ਨਹੀਂ ਹੈ। ਇਧਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਰਿਪੀਟਡਲੀ ਕਹਿੰਦੇ ਨੇ ਕਿ ਜੀ ਈਰਾਨ ਤਾਂ ਤਰਲੋ ਮੱਛੀ ਹੋ ਰਿਹਾ, ਅਸੀਂ ਉਹਨਾਂ ਦਾ ਇਹ ਵੀ ਉਡਾਤਾ ਉਹ ਵੀ ਉਡਾਤਾ। ਔਰ ਅੱਜ ਈਵਨ ਇਹਨੇ ਕਲੇਮ ਕੀਤਾ ਹੈ ਇਜ਼ਰਾਈਲ ਨੇ ਕਿ ਇਜ਼ਰਾਈਲ ਸੇਜ਼ ਇਟ ਹੈਜ਼ ਕਿਲਡ ਈਰਾਨਜ਼ ਨੇਵੀ ਚੀਫ ਓਵਰਸੀਇੰਗ ਸਟ੍ਰੇਟ ਆਫ ਹਾਰਮੂਜ਼ ਬਲੌਕੇਡ, ਕਿ ਜਿਹੜਾ ਉਹਨਾਂ ਦਾ ਨੇਵੀ ਚੀਫ ਜਿਸ ਨੇ ਸਟ੍ਰੇਟ ਆਫ ਹਾਰਮੂਜ਼ ਜਿਹੜੀ ਉਹ ਪੱਟੀ ਹੈ ਦੋਨੋਂ ਗਲਫ ਦੇ ਵਿਚਾਲੇ ਜਿਸ ਨੂੰ ਉਹਨਾਂ ਨੇ ਕੰਟਰੋਲ ਕੀਤਾ ਹੋਇਆ ਇਹ ਅਸੀਂ ਉਸ ਨੂੰ ਮਾਰ ਮੁਕਾਇਆ। ਹਾਲਾਂ ਜਿਹੜੀਆਂ ਅਦਰਵਾਈਜ਼ ਨੇ ਪਿਛਲੇ 24 ਘੰਟੇ 'ਚ ਵੀ ਤਹਿਰਾਨ ਦੇ ਉੱਤੇ ਵੀ ਜਿਹੜੇ ਨੇ ਉਹ ਬੰਬਾਰਡਮੈਂਟ ਹੋਈ ਹੈ ਔਰ ਈਰਾਨ ਦੀਆਂ ਮਿਜ਼ਾਈਲਾਂ ਨੇ ਜਿਹੜੇ ਇਜ਼ਰਾਈਲੀ ਸ਼ਹਿਰਾਂ ਨੂੰ ਵੀ ਜਿਹੜਾ ਉਹ ਨਿਸ਼ਾਨੇ ਤੇ ਲਿਆ। ਪਰ ਜਿਹੜੀ ਗੱਲ ਪੋਜ਼ਿਟਿਵ ਹੈ ਉਹ ਇਹ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਇਸ ਸਾਰੇ ਨੂੰ ਜਿਹੜਾ ਈਰਾਨ ਦੇ એનર્ਜੀ ਪਲਾਂਟਸ ਤੇ ਧਾਵਾ ਬੋਲਣਾ ਮੈਂ 10 ਦਿਨਾਂ ਦੇ ਲਈ ਇਸ ਨੂੰ ਹੋਰ ਅੱਗੇ ਪਾ ਰਿਹਾ, ਕਿਉਂਕਿ ਈਰਾਨ ਜਿਹੜਾ ਹੈ ਉਸ ਨਾਲ ਗੱਲਬਾਤ ਚੱਲ ਰਹੀ ਹੈ, ਉਹ ਤਰਲੋ ਮੱਛੀ ਹੋ ਰਿਹਾ ਗੱਲਬਾਤ ਦੇ ਲਈ। ਔਰ ਉਸ ਨੇ ਇਹ ਪ੍ਰੈਜ਼ੈਂਟ ਵੀ ਦਿੱਤੀ ਹੈ ਕਿ ਜਿਹੜੇ ਕੁਝ ਸਾਡੇ ਮਿੱਤਰ ਨੇ ਉਹਨਾਂ ਦੇ ਲਈ ਜਿਹੜਾ ਉਹ ਸਟ੍ਰੇਟ ਆਫ ਹਾਰਮੂਜ਼ ਖੋਲ੍ਹੀ ਹੈ। ਹਾਲਾਂ ਇਹ ਗੱਲ ਈਰਾਨ ਨੇ ਬਹੁਤ ਪਹਿਲਾਂ ਕਹੀ ਸੀ, 4-5 ਦਿਨ ਪਹਿਲਾਂ ਉਹਨਾਂ ਨੇ ਕਹੀ ਸੀ ਕਿ ਅਸੀਂ ਸਟ੍ਰੇਟ ਆਫ ਹਾਰਮੂਜ਼ ਕੋਈ ਬੰਦ ਨਹੀਂ ਕੀਤੀ ਹੋਈ, ਸਿਰਫ ਅਸੀਂ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੇ ਲਈ ਬੰਦ ਹੈ, ਦੋਸਤਾਂ ਦੇ ਲਈ ਜਾਂ ਜਿਹੜੇ ਨਿਊਟਰਲ ਨੇ ਉਹਨਾਂ ਦੇ ਲਈ ਜਿਹੜਾ ਉਹ ਕੋਈ ਬੰਦ ਨਹੀਂ ਹੈ। ਔਰ ਇਹ ਜਿਹੜਾ ਅੱਜ ਇੱਕ ਖਬਰ ਪੋਜ਼ਿਟਿਵ ਹੈ ਕਿ ਭਾਰਤ, ਚੀਨ, ਰੂਸ, ਇਰਾਕ ਤੇ ਪਾਕਿਸਤਾਨ ਉਹਨਾਂ ਦੇ ਜਿਹੜੇ ਜਹਾਜ਼ ਨੇ ਉਹ ਗੁਜ਼ਰੇ ਨੇ ਉੱਥੋਂ। ਔਰ ਉਹਨਾਂ ਨੇ ਜਿਹੜਾ ਈਰਾਨ ਨੇ ਕਿਹਾ ਕਿ ਵੀ ਅਸੀਂ ਜਿਹੜਾ ਫਰੈਂਡਲੀ ਨੇਸ਼ਨਸ ਨੇ ਉਹਨਾਂ ਨੂੰ ਉਹ ਉੱਥੋਂ ਸਟ੍ਰੇਟ ਆਫ ਹਾਰਮੂਜ਼ 'ਚੋਂ ਆਪਣੀ ਸ਼ਿਪਿੰਗ ਕਰ ਸਕਦੇ ਨੇ। ਉਹਨਾਂ ਦੇ ਫੋਰਨ ਮਿਨਿਸਟਰ ਅਬਾਸ ਅਗਰਾਚੀ ਨੇ ਕਿਹਾ ਕਿ ਵੀ ਅਸੀਂ ਸਾਬਤ ਕਰ ਦਿੱਤਾ ਹੈ ਕਿ ਇਸ ਦੇ ਉੱਤੇ ਸਟ੍ਰੇਟ ਆਫ ਹਾਰਮੂਜ਼ ਤੇ ਸਾਡੀ ਸੋਵਰਨਿਟੀ ਹੈ, ਵਾਟਰਵੇ ਦੇ ਉੱਤੇ ਜਿਹੜੇ ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ ਜੋੜਦੇ ਨੇ। ਔਰ ਇਸ ਨੂੰ ਪ੍ਰੈਜ਼ੀਡੈਂਟ ਟਰੰਪ ਆਪਣੀ ਵਿਕਟਰੀ ਦੇ ਤੌਰ ਤੇ ਕਹਿੰਦੇ ਨੇ। ਉਹਨਾਂ ਨੇ ਕਹਿੰਦੇ ਨੇ ਜੀ ਸਾਨੂੰ ਈਰਾਨ ਨੇ ਜਿਹੜੀ ਹੈ ਗਿਫਟ ਦਿੱਤੀ ਹੈ ਕਿ ਇਹ ਜਹਾਜ਼ ਕ੍ਰਾਸ ਕਰ ਸਕਦੇ ਨੇ। ਪ੍ਰੈਜ਼ੀਡੈਂਟ ਟਰੰਪ ਦਾ ਲੇਟੈਸਟ ਇੰਟਰਵਿਊ ਜਿਹੜਾ ਫੌਕਸ ਨਿਊਜ਼ ਦੇ ਉੱਤੇ ਕੁਛ ਦੇਰ ਪਹਿਲਾਂ ਹੀ ਆਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਰਾਨ ਨੇ 7 ਦਿਨ ਹੋਰ ਮੰਗੇ ਸੀ ਕਿ ਇਸ ਗੱਲਬਾਤ ਲਈ ਦੂਜੇ ਅੱਗੇ, ਪਰ ਮੈਂ ਉਹਨਾਂ ਨੂੰ 10 ਦਿਨ ਦੇ ਰਿਹਾ। ਔਰ ਈਰਾਨ ਜਿਹੜਾ ਹੈ ਉਹ ਬਹੁਤ ਥੈਂਕਫੁਲ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਹੁਣ ਫੌਕਸ ਨਿਊਜ਼ ਦੇ ਉੱਤੇ ਉਹਨਾਂ ਦਾ ਇੰਟਰਵਿਊ ਹੈ। ਔਰ ਇਸ ਸਾਰੇ ਦੇ ਉੱਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਹੁਣ ਗੱਲਬਾਤ ਸੀਰੀਅਸ ਲੈਵਲ ਦੇ ਉੱਤੇ ਜਿਹੜੀ ਜਿੰਨੀ ਕੁ ਮੀਡੀਆ ਕਵਰੇਜ ਹੈ ਕਿ ਵੀ ਅਮਰੀਕਾ ਨੇ 15 ਨੁਕਾਤੀ ਜਿਹੜਾ ਪੀਸ ਪਲਾਨ ਦਿੱਤੀ ਕਿ ਵੀ ਇਹਨਾਂ 15 ਨੁਕਤਿਆਂ ਦੇ ਉੱਤੇ ਜਿਹੜੀ ਹੈ ਉਹ ਕੀ ਨੇ, ਉਹ ਕਿਸੇ 'ਚ ਵੀ ਡਿਸਕਸ ਨਹੀਂ ਹੋਏ। ਪਰ ਈਰਾਨ ਨੇ ਜਿਹੜੇ ਵਾਪਸੀ ਜਿਹੜਾ ਉਹ ਕਿਹਾ ਕਿ ਵੀ ਆਹ 5 ਨੁਕਾਤੀ ਪ੍ਰੋਗਰਾਮ ਹੈ ਜਿਹਦੇ ਥੱਲੇ ਜਿਹੜੀ ਹੈ ਉਹ ਗੱਲਬਾਤ ਹੋ ਸਕਦੀ ਹੈ ਜਾਂ ਪੀਸ ਹੋ ਸਕਦੀ ਹੈ। ਉਹਦੇ 'ਚ ਈਰਾਨ ਦਾ ਸਟੇਟਸ ਕਾਫੀ ਵੱਧ ਹੈ। ਇੱਕ ਤਾਂ ਈਰਾਨ ਦੀ ਪਾਰਲੀਮੈਂਟ ਵੀ ਇਹ ਕੰਸੀਡਰ ਕਰ ਰਹੀ ਹੈ ਕਿ ਹੁਣ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਕਿਉਂਕਿ ਉਹਦੀ ਜਕੜ ਮਜ਼ਬੂਤ ਹੋਈ ਹੈ ਤੇ ਇਨ ਫਿਊਚਰ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਜ਼ਿਆਦਾ ਸਟਰੋਂਗ ਕਰਨ ਲਈ ਇਸ ਦੇ ਉੱਤੇ ਜਿਹੜੀ ਹੈ ਉਹ ਫੀ ਲਾ ਦਿੱਤੀ ਜਾਏ ਵੀ
ਜਿਹੜਾ ਵੀ ਜਹਾਜ਼ ਗੁਜ਼ਰੇਗਾ ਉਹਨੂੰ, ਕਿਉਂਕਿ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਔਰ ਉਹ ਸਟ੍ਰੇਟ ਆਫ ਹਾਰਮੂਜ਼ ਸਾਡੀ ਸੋਵਰਨਿਟੀ ਦੇ ਥੱਲੇ ਆਉਂਦੀ ਹੈ। ਤੇ ਜਿਵੇਂ ਟੋਲ ਟੈਕਸ ਪੇ ਕੀਤਾ ਜਾਂਦਾ ਹੈ ਜਾਂ ਬਾਕੀ ਜਿਹੜੇ ਨੇ ਉਹ ਆਪਣਾ ਪੇ ਕਰਦੇ ਨੇ, ਜਿਵੇਂ ਸੁਏਜ਼ ਕੈਨਾਲ ਕ੍ਰਾਸ ਕਰਨ ਲੱਗੇ ਕਰਦੇ ਨੇ, ਸਾਨੂੰ ਵੀ ਪੇ ਕੀਤਾ ਜਾਏ। ਫਿਰ ਉਹ ਜੰਗੀ ਮੁਆਵਜ਼ਾ ਕਿ ਵੀ ਅਮਰੀਕਾ ਔਰ ਇਜ਼ਰਾਈਲ ਨੇ ਸਾਡੇ ਤੇ ਜੰਗ ਥੋਪੀ, ਇਸ ਲਈ ਵਾਰ ਰੈਪਰੇਸ਼ਨਸ, ਔਰ ਫਿਰ ਸੋਲਿਡ ਗਰੰਟੀ ਕਿ ਵੀ ਹਰ ਚੌਥੇ ਦਿਨ, ਹੁਣ 8 ਮਹੀਨੇ ਬਾਅਦ ਉਹਨਾਂ ਤੇ ਅਟੈਕ ਕਰਤਾ ਹੈ, ਉਹਨੂੰ ਕਿਹਾ ਵੀ ਹਰ ਚੌਥੇ ਦਿਨ ਕੋਈ ਨਾ ਕੋਈ ਹੋਏ, ਇਹ ਅਸੀਂ ਹੁਣ ਬਰਦਾਸ਼ਤ ਨਹੀਂ ਕਰਨਾ ਹੈ। ਪੱਕੇ ਤੌਰ ਦੇ ਉੱਤੇ ਜਿਹੜਾ ਹੈ ਇਹ ਕੋਈ ਗਾਰੰਟੀ ਦੇ, ਜ਼ਾਹਰ ਹੈ ਕਿ ਉਹ ਚਾਹੁੰਦੇ ਨੇ ਕਿ ਵੀ ਰਸ਼ੀਆ ਚਾਈਨਾ ਇਸ ਲੈਵਲ ਦੇ ਉੱਤੇ ਜਿਹੜਾ ਹੈ ਕੋਈ ਗਾਰੰਟੀ ਹੋਏ ਕਿ ਦੁਬਾਰਾ ਈਰਾਨ ਦੇ ਉੱਤੇ ਹਮਲਾ ਨਹੀਂ ਹੋਏਗਾ। ਔਰ ਇਸ ਤੋਂ ਇਲਾਵਾ ਵੀ ਉਹਨਾਂ ਦਾ ਜਿਹੜਾ ਕੰਸਰਨ ਹੈ ਉਹਦੇ 'ਚ ਹੁਣ ਉਹਨਾਂ ਨੇ ਇੱਕ ਸਟੇਜ ਸੀ ਜਦੋਂ ਕਿ ਉਹ ਯੂਨਾਈਟਿਡ ਨੇਸ਼ਨਸ ਦੀ ਐਟੋਮਿਕ ਐਨਰਜੀ ਏਜੰਸੀ ਉਸ ਦੀ ਦੇਖ ਰੇਖ ਹੇਠ ਆਪਣਾ ਯੂਰੇਨੀਅਮ ਵੀ ਕਿਤੇ ਹੋਰ ਰੱਖਣ ਤੱਕ ਜਿਹੜੇ ਨੇ ਐਨਰਿਚ ਯੂਰੇਨੀਅਮ ਉਸ ਦੀ ਥੋੜੀ ਬਹੁਤ ਇੰਡੀਕੇਸ਼ਨ ਦੇ ਰਹੇ ਸੀ। ਪਰ ਹੁਣ ਰਾਦਰ ਜਿਹੜਾ ਖਮੀਨਾਈ 86 ਸਾਲਾ ਬਾਬਾ ਮਾਰਿਆ, ਉਹ ਤਾਂ ਧਾਰਮਿਕ ਤੌਰ ਤੇ ਇਸ ਨੂੰ ਹਰਾਮ ਕਹਿੰਦਾ ਸੀ, ਜੌਹਰੀ ਹਥਿਆਰਾਂ ਨੂੰ, ਔਰ ਉਹਨੇ ਜਿੰਨੀ ਦੇਰ ਰਿਹਾ ਉਹਨੇ ਬਣ ਨਹੀਂ ਦਿੱਤੇ ਹੈ। ਪਰ ਹੁਣ ਈਰਾਨ ਦੇ ਵਿੱਚ ਜਿਹੜੀ ਨਵਾਂ ਪਾਰਟ ਹੈ ਉਹ ਸ਼ਾਇਦ ਈਵਨ ਇਸ ਦੇ ਉੱਤੇ ਹੁਣ ਕੰਪਰੋਮਾਈਜ਼ ਕਰਨ ਨੂੰ ਤਿਆਰ ਨਾ ਹੋਣ। ਉਹਨਾਂ ਨੂੰ ਇਹ ਲੱਗਦਾ ਹੈ, ਔਰ ਇਹ ਗੱਲ ਈਵਨ ਮਿਸਟਰ ਜਿੰਗ ਜੋਂਗ ਨਾਰਥ ਕੋਰੀਆ ਦਾ, ਉਹਨੇ ਕਿਹਾ, ਕਹਿੰਦਾ ਆ ਦੇਖੋ ਸਾਨੂੰ ਵੀ ਕਹਿੰਦਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ ਵੈਸਟ ਵਾਲੇ ਕਿ ਵੀ ਤੁਸੀਂ ਨਿਊਕਲੀਅਰ ਨਾ ਬਣਾਓ, ਅਸੀਂ ਬਣਾਇਆ, ਹੁਣ ਨੇੜੇ ਨਹੀਂ ਲੱਗਦੇ। ਸੋ ਯਾਨੀ ਈਰਾਨ ਨੂੰ ਜਾਂ ਆਮ ਨੂੰ ਇਹ ਸਾਹਮਣੇ ਆ ਗਿਆ ਕਿ ਭਾਈ ਜਿਹੜੀ ਜਿਨ੍ਹਾਂ ਤੋਂ ਖਤਰਾ ਹੋ ਸਕਦਾ, ਹੁਣ ਇਜ਼ਰਾਈਲ 1960ਵਿਆਂ ਤੋਂ ਉਹਦੇ ਕੋਲ ਨਿਊਕਲੀਅਰ ਵੈਪਨ ਨੇ, ਲੇਕਿਨ ਜਦੋਂ ਈਰਾਨ ਜਿਹੜਾ ਇਜ਼ਰਾਈਲ ਇਹ ਕਹਿੰਦਾ ਜੀ ਕਿ ਮੈਨੂੰ ਐਗਜ਼ਿਸਟੈਂਸ਼ਨਲ ਥ੍ਰੈਟ ਹੈ ਕਿ ਸਰਵਾਈਵਲ ਦੀ, ਵੀ ਬਚਣਾ ਕਿ ਨਹੀਂ ਬਚਣਾ, ਵੀ ਤੁਹਾਡੇ ਕੋਲ ਤਾਂ ਫਾਈਨਲ ਪਾਰਟ ਹੈ, ਉਹੀ ਤੁਹਾਡੀ ਗਾਰੰਟੀ ਹੈ ਤੁਹਾਡੀ ਸੇਫਟੀ ਦੀ, ਤੇ ਜੇ ਤੁਸੀਂ ਰੱਖ ਸਕਦੇ ਹੋ ਤੇ ਦੂਸਰੇ ਨੂੰ ਕਿਉਂ ਨਹੀਂ ਹੈ ਰੱਖਣ ਦਾ ਹੱਕ। ਇਹਦੇ ਬਾਵਜੂਦ ਕਿ ਇਜ਼ਰਾਈਲ ਨੇ ਨਾ CTBT ਦੇ ਦਸਤਖਤ ਕੀਤੇ ਨੇ, ਨਾ NPT ਤੇ ਕੀਤੇ ਨੇ, ਪਰ ਅਲਟੀਮੇਟਲੀ ਤਾਂ ਇਹੀ ਹੁੰਦਾ ਨਾ ਵੀ ਜ਼ੋਰਾਵਰਾਂ ਦਾ 37-100 ਹੈ। ਸੋ ਈਰਾਨ ਦੇ ਵਿੱਚ ਜਿਹੜਾ ਇੱਕ ਸੈਂਟੀਮੈਂਟ ਪਹਿਲਾਂ ਨਾ ਬਣਾਉਣ ਦਾ ਸੀ ਰਾਦਰ, ਉਹ ਹੁਣ ਇਹ ਹੈ ਕਿ ਵੀ ਸਾਡੀ ਸੇਫਟੀ ਇਸ ਵਿੱਚ ਹੈ ਵੀ ਅਸੀਂ ਨਿਊਕਲੀਅਰ ਹਥਿਆਰ ਬਣਾਈਏ। ਪਰ ਹੋ ਸਕਦਾ ਫਾਈਨਲ ਜੇ ਕੋਈ ਸੀਰੀਅਸ ਨੈਗੋਸ਼ੀਏਸ਼ਨ ਹੋਏ ਤੇ ਉਸ ਦੇ ਵਿੱਚ ਪ੍ਰੋਪਰ ਗਾਰੰਟੀ ਚਾਈਨਾ ਰਸ਼ੀਆ ਦੀ ਈਰਾਨ ਨੂੰ ਮਿਲਦੀ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਫਟਰ ਦਾ ਵਾਰ ਇਹ ਲੰਬੀ ਚੱਲਦੀ ਹੈ, ਵੈਦਰ ਇਹ ਗੱਲਬਾਤ ਡਿਸੈਪਸ਼ਨ ਹੈ, ਕਿਉਂਕਿ ਦੂਸਰੇ ਪਾਸੇ ਜਿਹੜੇ ਅਮਰੀਕਨ ਮੈਰੀਨ ਨੇ ਫੌਜੀ, ਉਹ ਆਲਰੇਡੀ ਉਤਰ ਰਹੇ ਨੇ ਉੱਥੇ, 2000 ਦੇ ਕਰੀਬ ਉੱਥੇ ਪਹੁੰਚ ਚੁੱਕੇ ਨੇ। ਸੋ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਇਹ ਟਾਈਮ ਬਾਏ ਕੀਤਾ ਜਾ ਰਿਹਾ ਹੈ ਤਾਂ ਕਿ ਗਰਾਊਂਡ ਤੇ, ਜੇ ਗਰਾਊਂਡ ਟਰੂਪਸ ਉੱਥੇ ਐਂਟਰ ਕਰਦੇ ਨੇ, ਉਹਨਾਂ ਦੇ ਆਈਲੈਂਡ ਤੇ ਜਾਂਦੇ ਨੇ ਜਾਂ ਕਿਤੇ, ਉਹਨੂੰ ਫਿਰ ਜਿਹੜੇ ਅਮਰੀਕਾ ਦੇ ਵੱਡੇ ਵੱਡੇ ਰਿਟਾਇਰਡ ਆਰਮੀ ਜਨਰਲ ਨੇ, ਇਹਨਾਂ ਦੇ ਐਕਸਪਰਟ ਨੇ, ਜੋ ਉਹਨਾਂ ਦਾ ਕਹਿਣਾ ਹੈ ਉਹ ਕਾਫੀ ਹੱਦ ਤੱਕ ਠੀਕ ਹੈ। ਉਹਨਾਂ ਦਾ ਇਹ ਵੀ ਕਹਿਣਾ ਕਿ ਵੀ ਫਿਰ ਜਿਵੇਂ ਚਰਚਲ ਨੇ ਇਹ ਫੈਸਲਾ ਕੀਤਾ ਸੀ, ਜਿਹੜੀ ਗੈਲੀਪੋਲੀ ਵਾਰ ਫਸਟ ਵਰਲਡ ਵਾਰ ਦੀ ਅਗੇਂਸਟ ਆਟੋਮਨ ਐਮਪਾਇਰ ਸੀ, ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 30,000 ਤੋਂ ਜ਼ਿਆਦਾ ਜਿਹੜੇ ਫੌਜੀ ਨੇ ਉਹ ਮਾਰੇ ਗਏ ਸੀ ਬ੍ਰਿਟਿਸ਼ਰ। ਉਹਦੇ 'ਚ ਸਿੱਖ ਵੀ ਮਰਨ ਵਾਲੇ ਸੀ ਕਿਉਂਕਿ ਇੰਡੀਆ ਬ੍ਰਿਟਿਸ਼ ਕਾਲੋਨੀ ਸੀ, ਔਰ ਬਹੁਤ ਸਾਰੇ ਵਾਰ ਆਫ ਗੈਲੀਪੋਲੀ, ਔਰ ਉੱਥੋਂ ਫਾਈਨਲੀ ਉਹਨਾਂ ਨੂੰ ਵਿਦਡਰਾ ਕਰਨਾ ਪਿਆ ਸੀ, ਡਿਫੀਟ ਹੋਈ ਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੇ ਈਰਾਨ ਮੇਨਲੈਂਡ ਦੇ ਉੱਤੇ ਅਮਰੀਕਨ ਫੌਜ ਉਤਰਦੀ ਹੈ ਤੇ ਜਿਸ ਲੈਵਲ ਦੀ ਉਹਨਾਂ ਦੀ ਤਿਆਰੀ ਹੈ, ਜਿਸ ਕਿਸਮ ਦਾ ਉਹਨਾਂ ਦਾ ਜੋਗਰਾਫੀ ਹੈ, ਜਿਸ ਕਿਸਮ ਦੀ ਸਾਡੇ ਸੋਲਜਰਸ ਦੀ ਵਲਨਰੇਬਿਲਟੀ ਹੋਏਗੀ, ਉਹ ਉਹਨਾਂ ਦਾ ਕਹਿਣਾ ਐਕਸਪਰਟਸ ਦਾ। ਉਹਦੇ 'ਚ ਮੈਂ ਇਹਨਾਂ ਦੋਨਾਂ ਵਾਰਸ ਨੂੰ ਅਗੇਨ ਸਟੱਡੀ ਕਰ ਰਿਹਾ, ਮੈਂ ਇਹਦੇ ਤੇ ਫਿਰ ਕੰਪੈਰੀਜ਼ਨ ਵੀ ਕਰਾਂਗਾ ਵੀ ਹੈ ਕੀ ਸੀ ਵਾਰ ਆਫ ਗੈਲੀਪੋਲੀ, ਜਿਹਦਾ ਬਹੁਤ ਜ਼ਿਕਰ ਹੁੰਦਾ ਹੈ, ਔਰ ਉਹਦੇ 'ਚ ਬਹੁਤ ਸਾਰੇ ਸਿੱਖ ਫੌਜੀ ਵੀ ਮਾਰੇ ਗਏ ਸੀ, ਲੇਕਿਨ ਵਿਦਡਰਾ ਕਰਨਾ ਪਿਆ ਸੀ ਚਰਚਲ ਨੂੰ। ਸੋ ਉਹਨਾਂ ਉਹ ਕੰਪੈਰੀਜ਼ਨ ਇਹ ਕਰ ਰਹੇ ਨੇ ਕਿ ਵੀ ਇਹ ਫਿਰ ਅਮਰੀਕਾ ਦੇ ਲਈ ਕੋਈ ਵਿਤਨਾਮ ਵਾਲੀ ਸਿਚੁਏਸ਼ਨ ਨਹੀਂ ਹੋਏਗੀ ਕਿ ਬਈ ਕਿਵੇਂ ਨਿਕਲਣਾ ਜਾਂ ਕੀ ਹੈ, ਉਹ ਗੈਲੀਪੋਲੀ ਵਾਲੀ ਸਿਚੁਏਸ਼ਨ ਬਣੇਗੀ। ਸੋ ਅਸੀਂ ਇਸ ਘੜੀ ਸਾਡੀਆਂ ਹਮਦਰਦੀਆਂ, ਜਿਹੜੇ ਹੁਣ ਅੱਜ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਬਹੁਤ ਸਾਰੇ ਜਿਹੜੇ ਫੌਜੀ ਜਵਾਨ ਜਾਂ ਦੂਜੇ ਨੇ 18-19 ਸਾਲ ਦੇ, 18 ਸਾਲ ਤੋਂ ਬਾਅਦ
ਹਾਈ ਸਕੂਲ ਚੋਂ ਨਿਕਲਦੇ ਨੇ ਔਰ ਕਿਸ ਕਿਸਮ ਦੀ ਟ੍ਰੇਨਿੰਗ ਦੂਜੇ ਤੇ ਉਹਨਾਂ ਦੇ ਉਹ ਮੁਲਕ ਲਈ ਮਰ ਰਹੇ ਹੁੰਦੇ ਨੇ ਉਹਨਾਂ ਦੇ ਲਈ। ਔਰ ਜਦੋਂ ਤੁਹਾਡੇ ਮੁਲਕ ਦਾ, ਜੇ ਅਮਰੀਕਾ ਸਾਡਾ ਮੁਲਕ ਹੈ ਔਰ ਇਸ ਦਾ ਫੌਜੀ ਜਾਂ ਇੱਕ ਵੀ ਬਾਡੀ ਬੈਗ ਆਉਂਦਾ, ਅਸੀਂ ਵੀ ਉਸ ਸਾਰੇ ਦੇ ਜਿਹੜਾ ਉਹਨਾਂ ਦੇ ਇਕੱਲਾ ਇਹ ਨਹੀਂ ਕਿ ਇਮੋਸ਼ਨਲੀ ਤੁਸੀਂ ਦੁੱਖ 'ਚ ਸ਼ਰੀਕ ਹੁੰਦੇ ਹੋ, ਤੁਹਾਨੂੰ ਸਾਰਾ ਪਰਿਵਾਰ, ਉਹ ਵੀ ਕਿਸੇ ਦਾ ਬੱਚਾ ਹੈ, ਕਿਸੇ ਦਾ ਹਸਬੈਂਡ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਭਰਾ ਹੈ। ਔਰ ਇਹੀ ਨਹੀਂ ਜਿਹੜੇ ਫਿਰ ਜੰਗਾਂ 'ਚੋਂ ਮੁੜ ਕੇ ਆਉਂਦੇ ਨੇ, ਜਿਹੜੇ ਸਰਵਾਈਵ ਵੀ ਜ਼ਖਮੀ, ਹਰ ਇੱਕ ਮਰਨ ਵਾਲੇ ਦੇ ਨਾਲ ਜਿਹੜੇ ਨੇ 3 ਜ਼ਖਮੀ ਹੁੰਦੇ ਨੇ ਐਵਰੇਜ। ਤੇ ਜਿਹੜੇ ਹੁਣ ਅਫਗਾਨਿਸਤਾਨ 'ਚ ਭਾਵੇਂ ਅਮਰੀਕਾ ਦੀਆਂ ਕੈਜੂਅਲਟੀਜ਼ ਘੱਟ ਸੀ, ਮੇਰੇ ਖਿਆਲ ਹੈ 4-5 ਹਜ਼ਾਰ ਦੇ ਕਰੀਬ ਸੀ, ਲੇਕਿਨ ਜਿਹੜੇ ਮੈਂਟਲੀ ਡਿਸਟਰਬ ਹੋਏ, ਜਿਹੜੇ ਅਦਰਵਾਈਜ਼ ਅਨਨੋਨ, ਉਹਦੇ 20,000 ਤੋਂ ਵੀ ਉੱਪਰ ਹੋਏਗਾ ਉਹਨਾਂ ਦਾ ਨੰਬਰ। ਔਰ ਉਹਨਾਂ 'ਚੋਂ ਹੀ ਜਿਹੜੇ ਮੈਂਟਲੀ ਤੁਸੀਂ ਜੰਗ ਦੇ ਵਿੱਚ 8-8 10-10 ਸਾਲ ਰਹਿੰਦੇ ਹੋ, ਉਹਨਾਂ 'ਚੋਂ ਕਿੰਨਿਆਂ ਨੇ ਆ ਕੇ ਸੁਸਾਈਡ ਕੀਤਾ, ਕਿੰਨਿਆਂ ਨੇ ਹੋਮੀਸਾਈਡ ਕੀਤਾ, ਕਈ ਜਿਹੜੇ ਕਿਲਰ ਨੇ ਮਾਰਕੀਟਸ ਦੂਜੇ ਉਹ ਨੇ। ਸੋ ਇਹ ਜਿਹੜੀ ਜੰਗ ਹੈ, ਇਨ ਦਾ ਐਂਡ ਆਫ ਦਾ ਡੇ, ਪਤਾ ਨਹੀਂ, ਮੈਂ ਕੋਈ ਇਹ ਵੀ ਨਹੀਂ ਹੈ ਕਿ ਬਈ ਪੈਸੀਫਿਜ਼ਮ ਨੂੰ ਪ੍ਰੀਚ ਕਰ ਰਹੇ ਹਾਂ, ਪਰ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਸੱਚਮੁੱਚ ਨੈਸੈਸਰੀ ਨਾ ਹੋਏ, ਔਰ ਇਹੀ ਸਾਡੇ ਗੁਰੂ ਸਾਹਿਬਾਨ ਦਾ ਕ੍ਰਾਈਟੇਰੀਆ ਵੀ ਹੈ ਕਿ ਵੀ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ, ਉਹਨਾਂ ਹਾਲਾਤਾਂ 'ਚ। ਤੇ ਜੇ ਤੁਹਾਡਾ ਨਿਸ਼ਾਨਾ ਮਨੀ ਰਿਸੋਰਸ ਕਾਬੂ ਕਰਨਾ, ਦੂਸਰਿਆਂ ਨੂੰ ਜਿਹੜਾ ਉਹ ਬੀਟ ਕਰਨਾ ਜਾਂ ਹਿਊਮਿਲੇਟ ਕਰਨਾ ਹੋਏ, ਤੇ ਉਹਦੀ ਜਸਟੀਫਿਕੇਸ਼ਨ ਨਹੀਂ ਹੈ, ਕਿਉਂਕਿ ਅਲਟੀਮੇਟਲੀ ਜਦੋਂ ਤੱਕ ਸੱਚ ਹੱਕ ਇਨਸਾਫ ਦੇ ਲਈ ਜੰਗ ਉਹ ਜਾਇਜ਼ ਹੈ, ਉਹ ਸਾਡਾ ਬੇਸਿਕ ਮੀਰੀ ਪੀਰੀ ਦਾ ਕਨਸੈਪਟ ਹੀ ਇਸ ਦੇ ਉੱਤੇ ਖੜਾ ਹੈ। ਪਰ ਇਹ ਜਿਹੜੀਆਂ ਵਾਧੂ ਜਿਹੜੀਆਂ ਜੰਗਾਂ ਨੇ, ਜਿਹੜੀਆਂ ਕਿ ਜਿਨ੍ਹਾਂ ਦੇ ਮਕਸਦ ਹੋਰ ਨੇ, ਮਫਾਦ ਕੋ ਹੋਰ ਇਸ ਚੋਂ ਕੱਢਦਾ ਹੈ, ਤੇ ਕਾਮਨ ਬੰਦਾ ਸਫਰ ਕਰ ਰਿਹਾ ਹੁੰਦਾ ਹੈ, ਇਸ ਤੋਂ ਤਾਂ ਫਿਰ ਅਸੀਂ ਜਗਤ ਜਲੰਦਾ ਰੱਖ ਲੈ ਦੀ ਅਰਦਾਸ ਹੀ ਕਰਦੇ ਹਾਂ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੁਝ ਨਹੀਂ ਹੈ ਕਹਿਣ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।